viewers, welcome our program please. डॉक्टर साहब अगला जो इशू है क्योंकि पहला भाविक इशू सी इस करके मैं थोड़ी पजल हो गई है. इस ओके डॉक्टर साहब ਅਸੀਂ ਚਾਹਾਂਗੇ ਜਿਹੜਾ ਅਗਲਾ ਇਸ਼ੂ ਹੈ ਉਸ ਬਾਰੇ ਤੁਸੀਂ ਆਪਣੇ ਵਿਚਾਰ ਦੇ ਦਿਓ ਕਿਉਂਕਿ ਤੁਹਾਡੇ ਵਿਚਾਰ ਇੰਨੇ ਡੂੰਘੇ ਹੁੰਦੇ ਨੇ ਕਿ ਮੈਂ ਉਹਨਾਂ 'ਚ ਡੁੱਬ ਜਾਣੀ ਹੈ. ਇਸ ਕਰਕੇ ਵੈਸੇ ਵੀ ਮੈਂ ਸਮਝਦਾ ਵੀ ਜਦੋਂ ਅਸੀਂ ਇਨਸਾਨੀ ਜ਼ਿਹਨ ਦੀ ਗੱਲ ਕਰਦੇ ਹਾਂ ਤੇ ਫਿਰ ਸਭ ਤੋਂ ਵੱਡਾ ਧਰਮ ਤਾਂ ਮਨੁੱਖਤਾ ਹੈ, ਇਨਸਾਨੀਅਤ ਹੈ. ਜੇ ਇਨਸਾਨ ਦੀ ਪੀੜ ਨੂੰ ਸਮਝ ਕੇ ਉਸ ਦਾ ਦਿਲ ਜ਼ਰਬ ਮਹਿਸੂਸ ਨਾ ਕਰੇ, ਉਸ ਦੀਆਂ ਅੱਖਾਂ 'ਚੋਂ ਅਥਰੂ ਨਾ ਆਉਣ ਜਾਂ ਉਸ ਦੇ ਮਨ ਦੇ ਅੰਦਰ ਇਹ ਫੀਲਿੰਗ ਨਾ ਹੋਏ ਕਿ ਮੈਂ ਵੀ ਮੇਰੇ ਨਾਲ ਵੀ ਉਹ ਕੁਝ ਵਾਪਰ ਸਕਦਾ ਹੈ, ਤੇ ਇਹੀ ਹੈਵਾਨ ਔਰ ਇਨਸਾਨ 'ਚ ਫਰਕ ਹੈ. ਬਾਕੀ ਤਾਂ ਸਾਰੀਆਂ ਹੈਵਾਨਾਂ ਵਾਲੀਆਂ ਹੀ ਸਾਡੀਆਂ ਜਿਹੜੀਆਂ ਨੇ ਐਕਟੀਵਿਟੀਜ਼ ਨੇ ਬਾਇਓਲੋਜੀਕਲ ਸੈਟਅਪ ਤੋਂ ਹੋਈ ਹੈ. ਸਿਰਫ ਸਾਨੂੰ ਰੱਬ ਨੇ ਠੀਕ ਤੇ ਗਲਤ ਦੀ ਪਛਾਣ ਕਰਨ ਵਾਲਾ ਮਨ ਦਿੱਤਾ ਹੈ ਔਰ ਸਾਡੇ ਅੰਦਰ ਕਰੁਣਾ, ਦਇਆ ਔਰ ਕਿਸੇ ਲਈ ਕੁਝ ਕਰ ਸਕਣਾ ਔਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ, ਇਹ ਜਿਹੜਾ ਹੈ ਇਹ ਸਾਡੇ ਫਰਜ਼ ਨੇ. ਔਰ ਤੁਸੀਂ ਬਾਖੂਬੀ ਪਿਛਲੇ 4-5 ਸਾਲ ਤੋਂ ਇਸ ਨੂੰ ਨਿਭਾ ਰਹੇ ਹੋ. ਜੀ ਡਾਕਟਰ ਸਾਹਿਬ ਬੜਾ ਔਖਾ ਹੈ ਵੈਸੇ. ਜੀ ਚਲੋ ਗੁਰੂ ਹਿੰਮਤ ਦੇ ਤੁਹਾਨੂੰ. ਹੋਰ ਜੀ ਥੈਂਕ ਯੂ. ਜਿਹੜਾ ਵਿਸ਼ਾ ਹੁਣ ਅਸੀਂ ਡਿਸਕਸ ਕਰ ਰਹੇ ਹਾਂ ਕਿਉਂਕਿ ਕੁਝ ਚੀਜ਼ਾਂ ਜਿਹੜੇ ਲੋਕ ਕਰਦੇ ਨੇ ਜੀ ਉਹਦੀਆਂ ਜੜ੍ਹਾਂ ਦੇ ਵਿੱਚ ਉਹ ਫਿਲਾਸਫੀ ਹੁੰਦੀ ਹੈ, ਉਹ ਵਿਚਾਰਧਾਰਾ ਹੁੰਦੀ ਹੈ ਜਿਹੜੀ ਉਹਨਾਂ ਨੂੰ ਉਹ ਕੁਝ ਕਰਨ ਦੀ ਪ੍ਰੇਰਨਾ ਦਿੰਦੀ ਹੈ. ਜਦੋਂ ਅਸੀਂ ਭਲਾਈ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਜੇ ਚੰਗੇ ਗੁਣ ਜਿਹਨਾਂ ਪਰਿਵਾਰਾਂ 'ਚ ਨੇ, ਜਿਸ ਭਾਈਚਾਰੇ 'ਚ ਨੇ, ਜਿਹਨਾਂ ਕੌਮਾਂ 'ਚ ਨੇ, ਉਹਨਾਂ ਦੇ ਬੱਚੇ ਬੱਚੀਆਂ ਉਸ ਕਿਸਮ ਦੇ ਸੰਸਕਾਰਾਂ ਵਾਲੇ ਹੋਣਗੇ. ਹਾਲਾਂ ਉਹਨਾਂ 'ਚੋਂ ਵੀ ਜਿਹੜੇ ਕਪੂਤ ਜਾਂ ਕਪੁੱਤਰੀਆਂ ਨਿਕਲ ਸਕਦੀਆਂ ਨੇ. ਤੇ ਜਿੱਥੇ ਇੱਕ ਜ਼ੁਲਮ ਨੂੰ ਜਾਂ ਨਸਲਵਾਦ ਨੂੰ, ਊਚ ਨੀਚ ਨੂੰ, ਜ਼ਾਤ ਪਾਤ ਨੂੰ ਸਿਧਾਂਤਕ ਤੌਰ ਤੇ ਜਾਇਜ਼ ਠਹਿਰਾਇਆ ਜਾਂਦਾ ਹੋਏ, ਉੱਥੇ ਜਿਹੜੇ ਲੋਕ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਦੋਂ ਇਸ ਕਿਸਮ ਦਾ ਵਰਤਾਰਾ ਕਰਦੀਆਂ ਤੇ ਉਹਨਾਂ ਨੂੰ ਕੋਈ ਪੀੜ ਮਹਿਸੂਸ ਨਹੀਂ ਹੁੰਦੀ. ਉਹਨਾਂ ਨੂੰ ਇਹ ਲੱਗਦਾ ਹੈ, ਔਰ ਮੈਂ ਅਕਸਰ ਆਪਣੇ ਅਮਰੀਕਨ ਦੋਸਤਾਂ ਦੇ ਨਾਲ ਜਿਹੜੇ ਥੋੜ੍ਹੇ ਬਹੁਤ ਹੁਣ ਸਮਝਦੇ ਨੇ ਭਾਰਤੀ ਸਿਸਟਮ ਨੂੰ ਵੀ, ਉਹਨਾਂ ਨੂੰ ਮੈਂ ਕਹਿਣਾ ਹੁੰਦਾ ਵੀ ਤੁਸੀਂ ਜਦੋਂ ਭਾਰਤ ਬਾਰੇ ਸੁਣਦੇ ਹੋ ਲਾਰਜੈਸਟ ਡੈਮੋਕ੍ਰੇਸੀ, ਤੇ ਤੁਹਾਡੇ 'ਚੋਂ ਬਹੁਤਿਆਂ ਨੂੰ ਲੱਗਦਾ ਹੈ ਕਿਉਂਕਿ ਇੰਨਾ ਕੁ ਫਾਸ਼ਿਜ਼ਮ ਦਾ ਜਾਂ ਨਾਜ਼ੀਜ਼ਮ ਦਾ ਜਾਂ ਅੱਜ ਡਿਕਟੇਟਰਸ਼ਿਪਸ ਜਾਂ ਆਟੋਕ੍ਰੇਸੀਜ਼ ਦਾ ਦੌਰ ਹੈ, ਲੋਕਾਂ ਨੂੰ ਲੱਗਦਾ ਅੱਛਾ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਦੇਸ਼ ਵੋਟਾਂ ਪਾ ਕੇ ਚੁਣਦੇ ਨੇ, ਉਹਨਾਂ ਦੀ ਆਪਣੀ ਪਾਰਲੀਮੈਂਟ ਵੀ ਹੈ ਔਰ ਉਹਨਾਂ ਦਾ ਇਹ ਵੀ ਹੈ. ਪਰ ਮੈਂ ਕਿਹਾ ਜੀ ਜਿਹੜੇ ਮੈਂਟਲ ਜੇ ਤੁਸੀਂ ਬਿਲਟ ਅਪ ਦੇਖਣਾ ਹੈ ਜਾਂ ਸਿਸਟਮ ਦੇਖਣਾ ਹੈ, ਅਮਰੀਕਨ ਸਿਸਟਮ ਦੀਆਂ ਜੜ੍ਹਾਂ ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 'ਚ ਥਾਮਸ ਜੈਫਰਸਨ ਦੀਆਂ ਇਹ ਲਾਈਨਾਂ ਨੇ ਜਿਸ ਤੋਂ ਇਹ ਸ਼ੁਰੂ ਹੁੰਦਾ ਕਿ ਵੀ ਆਲ ਆਰ ਬੋਰਨ ਇਕੁਅਲ, ਕਿ ਅਸੀਂ ਸਾਰੇ ਬਰਾਬਰ ਦੇ ਪੈਦਾ ਹੋਏ. ਇੱਥੋਂ ਹੀ ਕਿਉਂਕਿ ਰੱਬ ਸੋਵਰਨ ਹੈ, ਰੱਬ ਬਾਦਸ਼ਾਹ ਦਾ ਬਾਦਸ਼ਾਹ ਹੈ ਔਰ ਸਾਡਾ ਪਿਤਾ ਹੈ, ਔਰ ਇੱਕ ਰੱਬ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਉੱਚੇ ਨੀਵੇਂ ਨਹੀਂ ਹੋ ਸਕਦੇ, ਔਰ ਇਹ ਬੇਸ ਹੈ ਕਿ ਵੀ ਆਲ ਆਰ ਬੋਰਨ ਇਕੁਅਲ. ਪਰ ਮੈਂ ਕਿਹਾ ਜੀ ਜਿਹਨੂੰ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਸਮਝਦੇ ਹੋ, ਉਹਨਾਂ ਦੀ ਫਿਲਾਸਫੀ ਇਸ ਗੱਲ ਦੇ ਵਿੱਚ ਜਿਹੜੀ ਹੈ ਨਿਹਿਤ ਹੈ ਜਾਂ ਇਸ ਫਾਊਂਡੇਸ਼ਨ ਤੇ ਹੈ ਕਿ ਵੀ ਆਲ ਆਰ ਬੋਰਨ ਅਨਇਕੁਅਲ, ਕਿ ਅਸੀਂ ਜਨਮ ਤੋਂ ਹੀ ਨਾ ਬਰਾਬਰ ਹੈ, ਕਿਉਂਕਿ ਬ੍ਰਾਹਮਣ ਦੇ ਘਰ ਬ੍ਰਾਹਮਣ ਜੰਮਦਾ ਹੈ, ਕਸ਼ਤਰੀ ਦੇ ਘਰ ਕਸ਼ਤਰੀ ਜੰਮਦਾ ਹੈ, ਵੈਸ਼ ਦੇ ਘਰ ਵੈਸ਼ ਜੰਮਦਾ ਹੈ, ਸ਼ੂਦਰ ਦੇ ਘਰ ਸ਼ੂਦਰ ਜੰਮਦਾ ਹੈ. ਸ਼ੂਦਰ ਸਭ ਤੋਂ ਉੱਚਾ ਭਾਰਤ ਇੰਡੀਅਨ ਫੋਰਨ ਸਰਵਿਸ ਦਾ ਅਫਸਰ ਬਣ ਜਾਏ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦਾ ਬਣ ਜਾਏ, ਇੰਡੀਅਨ ਪੁਲਿਸ ਸਰਵਿਸ ਦਾ ਬਣ ਜਾਏ, ਇਹ ਹਾਈਐਸਟ ਸਿਵਲ ਅਥਾਰਟੀਜ਼ ਨੇ, ਫੌਜ ਦਾ ਜਰਨੈਲ ਬਣ ਜਾਏ, ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਏ ਜਿਵੇਂ ਹੁਣ ਬਣਾਇਆ, ਜਾਂ ਕੋਈ ਹੋਰ ਬਣ ਜਾਏ, ਉਹਨੇ ਸ਼ੂਦਰ ਹੀ ਰਹਿਣਾ. ਹੁਣ ਇਹ ਜਿਹੜੀ ਗੱਲ ਹੈ ਜਦੋਂ ਅਸੀਂ ਅੱਜ ਦੇ ਅਮਰੀਕਾ ਦੇ ਮਾਹੌਲ ਦੀ ਗੱਲ ਕਰਦੇ ਹਾਂ ਔਰ ਡੋਨਲਡ ਟਰੰਪ ਦੇ ਇਲੈਕਸ਼ਨ ਕੈਂਪੇਨ ਤੋਂ ਬਾਅਦ ਹੁਣ ਜਿਵੇਂ ਜਿਹੜੀ ਕੂ ਕਲੈਕਸ ਕਲੈਨ ਔਰ ਵਾਈਟ ਸੁਪਰਾਮਿਸ ਰੈਲੀ ਜਿਹੜੀ ਹੁੰਦੀ ਹੈ ਜਿਸ ਨੂੰ ਦੇ ਵਿੱਚ ਵਾਇਲੈਂਸ ਹੁੰਦੀ ਹੈ ਔਰ ਉਸ ਨੂੰ ਡੋਨਲਡ ਟਰੰਪ ਜਸਟੀਫਾਈਡ ਕਰਦਾ ਹੈ ਕਿ ਬੋਥ ਸਾਈਡਸ ਆਰ ਰੋਂਗ ਕਹਿ ਕੇ, ਔਰ ਇਹ ਇੱਕ ਟਿਪੀਕਲ ਤਰੀਕੇ ਦੇ ਨਾਲ ਉਹਨਾਂ ਨੂੰ ਜਸਟੀਫਾਈ ਕਰਨਾ ਹੈ. ਔਰ ਫਿਰ ਜੇ ਹੁਣ ਅਰੀਜ਼ੋਨਾ ਗਿਆ, ਫੀਨਿਕਸ, ਜਿੱਥੇ ਦੋਨੋਂ ਪਾਸੇ ਹੀ ਉਹਦੇ ਫੌਰ ਵੀ ਹੋਏ ਬਹੁਤ ਵੱਡੀ ਗਿਣਤੀ 'ਚ ਜਿਹੜੇ ਨੇ ਅਗੇਂਸਟ ਡੈਮੋਨਸਟ੍ਰੇਸ਼ਨ ਹੋਏ, ਉਹਦੇ 'ਚ ਪੈਪਰ ਸਪਰੇ ਔਰ ਦੂਸਰਾ ਵੀ ਇਸਤੇਮਾਲ ਹੋਇਆ, ਔਰ ਉੱਥੇ ਖਲੋ ਕੇ ਕਿਉਂਕਿ ਅਰੀਜ਼ੋਨਾ ਦਾ ਬਾਰਡਰ ਪਰੇ ਲੱਗਦਾ ਹੈ ਮੈਕਸੀਕੋ ਨਾਲ, ਕਹਿ ਰਿਹਾ ਕਿ ਜੀ ਮੈਂ ਬਣਾਵਾਂਗਾ ਮੈਕਸੀਕੋ ਦੇ ਨਾਲ ਵਾਲ, ਉਹਦੇ ਲਈ ਭਾਵੇਂ ਅਮਰੀਕਨ ਗਵਰਨਮੈਂਟ ਜਿਹੜੀ ਹੈ ਉਹ ਸ਼ਟ ਡਾਊਨ ਕਰਨੀ ਪਏ, ਕਿਉਂਕਿ ਫਾਈਨਲੀ ਹੁੰਦਾ ਹੈ ਕਿ ਜਦੋਂ ਇਹਨਾਂ ਦਾ ਇਹ ਬਜਟ ਗਵਰਨਮੈਂਟ ਵਾਲਾ
ਹੁੰਦਾ ਜੇ ਉਹਦੇ ਚ ਪ੍ਰੈਜ਼ੀਡੈਂਟ ਕਾਂਗਰਸ ਨੇ ਪਾਸ ਵੀ ਕਰ ਦਿੱਤਾ ਤੇ ਪ੍ਰੈਜ਼ੀਡੈਂਟ ਕਹਿੰਦਾ ਨਹੀਂ ਇਹਦੇ ਚ ਕੀ ਮੱਦ ਸ਼ਾਮਲ ਕਰੋ ਕਿ ਵਾਲ ਬਣਾਉਣ ਲਈ ਤੁਸੀਂ ਪੈਸੇ ਦਿਓਗੇ। ਉਹ ਜ਼ਾਹਰ ਹੈ ਵੀ ਸੈਨੇਟ ਦੇ ਵਿੱਚ ਇੰਨੀ ਮੈਜੋਰਟੀ ਨਹੀਂ ਹੈ ਇਹਨਾਂ ਦੇ ਕੋਲ ਔਰ ਡੈਮੋਕ੍ਰੇਟਾਂ ਨੇ ਉਹਨੂੰ ਕਰਨਾ ਨਹੀਂ ਹੈ, ਸੋ ਜ਼ਾਹਰ ਉਹ ਪਹਿਲਾਂ ਹੀ ਧਮਕੀ ਦੇ ਰਿਹਾ ਕਿ ਮੈਂ ਗਵਰਨਮੈਂਟ ਸ਼ਟ ਡਾਊਨ ਕਰ ਦਿਆਂਗਾ ਜੇ ਤੁਸੀਂ ਵਾਲ ਬਣਾਉਣ ਦਾ ਬਜਟ ਨਾ ਕੀਤਾ। ਹੁਣ ਇੱਕ ਗੱਲ ਜਿਹੜੀ ਪਿਛਲੇ ਦਿਨਾਂ 'ਚ ਹਾਲਾਂ ਅਸੀਂ ਟੱਚ ਬੇਸ 2 ਹਫ਼ਤੇ ਪਹਿਲਾਂ ਕੀਤਾ ਸੀ ਇਸ ਆਰਟੀਕਲ ਨੂੰ, ਪਰ ਇਨ ਦਾ ਵੇਟਿੰਗ ਸੀ ਮੈਂ ਇਹਨੂੰ ਡੀਟੇਲ ਡਿਸਕਸ ਕਰਨਾ ਚਾਹੁੰਦਾ ਸੀ ਕਿ ਕਿਵੇਂ ਜਿਹੜੀ ਪ੍ਰੋ ਨਾਜ਼ੀ, ਇੱਕ ਪਾਸੇ ਅਸੀਂ ਸਵਸਤਿਕਾ ਦੇਖਦੇ ਹਾਂ, ਹੁਣ ਸਵਸਤਿਕਾ ਸੰਸਕ੍ਰਿਤ ਦਾ ਹੀ ਸ਼ਬਦ ਹੈ, ਐਰੀਅਨ ਜਿਹੜੀ ਸਾਰਾ ਨਾਜ਼ੀਆਂ ਦੀ ਆਈਡੀਓਲੋਜੀ ਰੇਸ ਦੀ ਆਰੀਆ ਤੋਂ ਆਇਆ, ਬ੍ਰਾਹਮਣਿਜ਼ਮ ਤੋਂ ਵਰਸਟ ਤਾਂ ਕੋਈ ਰੇਸਿਜ਼ਮ ਨਹੀਂ ਹੈ ਕਿਉਂਕਿ ਜ਼ਾਤ ਪਾਤੀ ਜਦੋਂ ਉਹਨਾਂ ਨੇ ਨਸਲ ਤੇ ਆਧਾਰਿਤ ਪਹਿਲੀ ਵੰਡ ਕੀਤੀ ਤੇ ਚੌੜਾ ਮੱਥਾ, ਗੋਰਾ ਰੰਗ, ਲੰਬਾ ਨੱਕ, ਜਿਹੜੇ ਮੈਂ ਕੱਲ ਇੱਕ ਪਟੀਸ਼ਨ ਜਿਹੜੀ ਕਸ਼ਮੀਰੀ ਪੰਡਤ ਔਰੀਜਨ ਦੀ ਔਰਤ ਨੇ ਕੀਤੀ ਹੈ ਕਿ ਜੀ ਆਰਟੀਕਲ 35A ਤੋੜੋ ਔਰ ਆਰਟੀਕਲ 370 ਤੋੜੋ, ਤੇ ਉਹਦੇ ਚ ਉਹਨੇ ਕਿਹਾ ਜੀ ਮੈਂ ਜਿਹੜੀ ਹੈ ਮੇਰੇ ਐਨਸੈਸਟਰੀ ਜਿਹੜੀ 1000 ਸਾਲ ਤੋਂ ਕਸ਼ਮੀਰੀ ਬ੍ਰਾਹਮਣ ਔਰ ਅਸੀਂ ਸਾਰਸਵਤ ਬ੍ਰਾਹਮਣ ਜਿਹੜੇ ਸਰਸਵਤੀ ਨਦੀ ਦੇ ਕੰਢੇ ਸੀ, ਹੁਣ ਹੈ ਹੀ ਨਹੀਂ ਸਰਸਵਤੀ ਨਦੀ, ਔਰ ਇਸ ਲਈ ਭਾਵੇਂ ਮੈਂ ਬਾਅਦ ਹੁਣ ਖੰਨੇ ਨਾਲ ਵਿਆਹੀ ਆ ਜਾਂ ਪਰ ਮੈਂ ਸਟਿਲ ਸਾਰਸਵਤ ਬ੍ਰਾਹਮਣ ਹੈ ਉਹ ਕਸ਼ਮੀਰੀ, ਇਸ ਲਈ ਮੇਰਾ ਹੱਕ ਕਸ਼ਮੀਰ 'ਚ ਜ਼ਮੀਨ ਲੈਣ ਦਾ ਜਾਂ ਡੋਮਿਸਾਈਲ ਦਾ ਕਿਵੇਂ ਡਿਨਾਈ ਕੀਤਾ ਜਾਏ। ਇਹ ਹੈ ਜਿਹੜੀ ਤੁਸੀਂ ਰੇਸਿਜ਼ਮ ਦੀ ਗੱਲ ਕਰਦੇ ਹੋ, ਕਾਸਟ ਸਿਸਟਮ ਤੋਂ ਵਰਸਟ ਰੇਸਿਜ਼ਮ ਕਿਹੜਾ ਤੇ ਕਿੱਥੇ ਹੈ ਜਿਹੜਾ 4000 ਸਾਲ ਤੋਂ ਅੱਜ ਵੀ ਉੱਥੇ ਜਿਹੜਾ ਉਹ ਪ੍ਰੈਕਟਿਸ ਹੋ ਰਿਹਾ ਹੈ। ਔਰ ਇੱਕ ਆਰਟੀਕਲ ਜਿਹੜਾ scroll.in 'ਚ ਆਇਆ ਔਰ ਉਹਦੇ 'ਚ ਕਿ ਕਿਵੇਂ ਇੱਕ ਫ੍ਰੈਂਚ ਔਰਤ ਜਿਹੜੀ ਕਿ ਹਿੰਦੂ ਧਰਮ ਵੱਲ ਗਈ, ਉਹਨੂੰ ਰੇਸਿਜ਼ਮ ਦਾ ਕਨਸੈਪਟ ਬੜਾ ਪਸੰਦ ਆਇਆ, ਉਹਨੂੰ ਲੱਗਾ ਵੀ ਜੋ ਹਿਟਲਰ ਕਰ ਰਿਹਾ ਹੈ ਵੀ ਹਿਟਲਰ ਤਾਂ ਵਿਸ਼ਨੂੰ ਦਾ ਅਵਤਾਰ ਹੈ, ਹੁਣ ਵਿਸ਼ਨੂੰ ਦੇ ਜਿਹੜੇ ਅਵਤਾਰਾਂ ਦਾ ਸਿਲਸਿਲਾ ਇਹਨਾਂ ਦੇ ਹੀ ਪੁਰਾਣਿਕ ਹਿੰਦੂ ਧਰਮ ਦਾ ਹਿੱਸਾ ਹੈ। ਔਰ ਉਹ ਜਿਹੜੀ ਰਾਈਟਰ ਸੀ ਜਿਹੜੀ ਕਿ ਫ੍ਰੈਂਚ ਲੇਡੀ ਹਿੰਦੂ ਬਣੀ, ਉਹਦੀਆਂ ਰਾਈਟਿੰਗਸ ਅੱਜ ਅਮਰੀਕਾ ਦੇ ਵਿੱਚ ਜਿਹੜੇ ਨਿਓ ਨਾਜ਼ੀ ਕੂ ਕਲੈਕਸ ਕਲੈਨ ਦੇ ਵੀ ਪਿਓ ਜਿਹੜੇ ਨਵੇਂ ਖੜੇ ਹੋ ਰਹੇ ਨੇ, ਅੱਜ ਉਹਦੀਆਂ ਰਾਈਟਿੰਗਸ ਉਸ ਹਿੰਦੂ ਬਣੀ ਬੀਬੀ ਦੀਆਂ ਬੜੀਆਂ ਪਪੂਲਰ ਹੋ ਰਹੀਆਂ। ਔਰ ਮੈਂ ਆਰਟੀਕਲ ਬਹੁਤ ਲੰਬਾ ਚੌੜਾ ਨਹੀਂ ਹੈ ਜੀ। ਰਾਈਟਿੰਗਸ ਆਫ ਫ੍ਰੈਂਚ ਹਿੰਦੂ who worshipped Hitler as an avatar of Vishnu are inspiring the US ultra right ਕਿ ਉਹਨਾਂ ਦੀ ਜਿਹੜੀ ਮੋਟੀਵੇਸ਼ਨ ਹੈ ਜਾਂ ਪ੍ਰੇਰਨਾ ਹੈ ਜਾਂ ਉਹਦੇ ਚੋਂ ਜਿਹੜਾ ਉਹਨਾਂ ਨੂੰ ਮਿਲ ਰਿਹਾ ਹੈ, ਜਿਹੜਾ ਹੌਸਲਾ ਉਹਦੇ ਚੋਂ ਮਿਲ ਰਿਹਾ ਜੀ। South Asian religious traditions have long attracted admirers from the West, but none have been as flamboyant or as dangerous as Maximiani Portes, ਇਹ ਉਹਦਾ original ਨਾਂ ਸੀ French lady ਦਾ। This French convert to Hinduism believed that Hitler had been an avatar of Vishnu sent to prepare for the end of the Kali Yuga, the last of the 4 stages the world goes through according to Hindu scriptures. Her ideas known as esoteric Hitlerism are now making a surprising comeback on the internet. ਹੁਣ ਇਹ ਕਹਿੰਦੇ ਸੀ ਵੀ ਹਿਟਲਰ ਵਿਸ਼ਨੂੰ ਦਾ ਅਵਤਾਰ ਹੈ ਔਰ ਉਹਨੂੰ ਵਿਸ਼ਨੂੰ ਦਾ ਅਵਤਾਰ ਹੈ ਕਲਯੁਗ ਦਾ ਖਾਤਮਾ ਕਰਨ ਲਈ ਆਇਆ ਹੈ। ਔਰ ਇਸ ਬੀਬੀ ਦੀਆਂ ਰਾਈਟਿੰਗਸ ਜਿਹੜੀਆਂ ਨੇ ਇਸ ਕਿਸਮ ਦੀ ਭੜਕਾਟ ਵਾਲੀਆਂ ਹੁਣ ਇੰਟਰਨੈਟ ਦੇ ਉੱਤੇ ਜਿਹੜੀਆਂ ਨੇ ਬੜੀਆਂ ਪਪੂਲਰ ਹੋ ਰਹੀਆਂ ਨੇ। ਬਿਫੋਰ ਬਿਕਮਿੰਗ ਏ ਫਾਰ ਰਾਈਟ ਮਿਸਟਿਕ, ਪੋਰਟੈਸ ਵਾਜ਼ ਔਨ ਟਰੈਕ ਫॉर ਏ ਬ੍ਰਿਲੀਅੰਟ ਐਕੈਡੈਮਿਕ ਕਰੀਅਰ। ਇਸ ਪਾਸੇ ਸੱਜੇ ਪੱਖੀ ਹੋਣ ਤੋਂ ਪਹਿਲਾਂ ਉਹ ਬੜੀ ਚੰਗੀ ਸੀ ਪੜ੍ਹਨ ਦੇ ਵਿੱਚ, ਉਹਦਾ ਐਕੈਡੈਮਿਕ। ਸ਼ੀ ਅਰਨਡ ਏ ਮਾਸਟਰਸ ਡਿਗਰੀ ਇਨ ਕੈਮਿਸਟਰੀ and a doctorate in philosophy of mathematics, but underwent a spiritual crisis at the end of her studies. ਉਹ MA ਕੀਤੀ ਉਹਨੇ ਔਰ ਮੈਥਮੈਟਿਕਸ ਦੇ ਵਿੱਚ ਜਿਹੜੀ ਹੈ ਉਹ ਅੱਗੋਂ ਡਾਕਟਰੇਟ ਕਰ ਰਹੀ ਸੀ, ਜਦੋਂ ਕਿ ਉਹਨੂੰ ਇੱਕਦਮ ਜਿਹੜਾ ਉਹਨੇ ਪੜ੍ਹਾਈ ਛੱਡ ਕੇ ਤੋਂ ਸਪਿਰਿਚੁਅਲ ਰੂਹਾਨੀ ਤਲਾਸ਼ ਦੇ ਵਿੱਚ ਨਿਕਲੀ। She abandoned academic life, renounced her French citizenship and became fascinated by the rising Nazi party in Germany. ਉਹਨੇ ਸਭ ਕੁਝ ਛੱਡਤਾ ਔਰ ਨਾਜ਼ੀ ਪਾਰਟੀ ਦੀ ਜਿਹੜੀ ਹੈ ਉਹਨੂੰ ਫੋਲੋ ਕਰਨ ਲੱਗੀ। The Nazis held that the Aryan race was the basis of all civilization. So Portes went to India in 1932 to discover the supposed Aryan homeland for herself. ਕਿਉਂਕਿ ਨਾਜ਼ੀਆਂ ਦੀ ਆਈਡੀਓਲੋਜੀ ਇਹ ਸੀ। ਹਿਟਲਰ ਨੇ ਇੱਕ ਸੰਸਕ੍ਰਿਤ ਯੂਨੀਵਰਸਿਟੀ ਵੀ ਖੋਲੀ ਸੀ ਬਰਲਿਨ ਦੇ ਵਿੱਚ ਕਿ ਵੀ ਸਾਡੀ ਰੇਸ ਆਰੀਅਨ ਹੈ, ਜਿਹੜੇ ਉਹ ਸਾਰਸਵਤ ਬ੍ਰਾਹਮਣ ਜਿਹੜੇ ਅੱਜ ਵੀ ਜਿਹੜੇ ਨੇ ਉੱਥੇ ਰੂਲ ਕਰਦੇ ਨੇ ਭਾਰਤ ਦੇ ਵਿੱਚ। She fell in love with India, changing her name to Savitri Devi. She converted to Hinduism, married the nationalist activist Asit Krishna Mukherjee, Bengali Brahman ਲੱਭ ਲਿਆ ਉਹਨੇ ਵਿਆਹ ਕਰਨ ਲਈ,
and dedicated herself to freeing the subcontinent from British imperialism and Christianity, which she condemned as an anti-Aryan faith. ਹੁਣ ਇਹ ਜਿਹੜਾ ਈਵਨ ਹਿਟਲਰ ਐਗਨੋਸਟਿਕ ਸੀ, ਕਈਆਂ ਨੂੰ ਲੱਗਦਾ ਵੀ ਪਤਾ ਨਹੀਂ ਉਹ ਧਰਮ ਦੇ ਨਾਂ ਤੇ ਕੀਤਾ, ਨਹੀਂ, ਉਹਨੇ ਤਾਂ ਕ੍ਰਿਸਚੀਅਨਸ ਵੀ ਪਰਸੀਕਿਊਟ ਕੀਤੇ ਜੀ। ਔਰ ਇਹ ਵੀ ਜਿਹੜੀ ਸਵਿਤਰੀ ਦੇਵੀ ਬਣੀ, ਇਹਨੇ ਵੀ ਕਿਹਾ ਕਿ ਇਹ ਜਿਹੜੀ ਕ੍ਰਿਸਚੀਅਨਿਟੀ ਹੈ ਇਹ ਤਾਂ ਸਾਡੇ ਐਰੀਅਨ ਰੇਸ ਦੇ ਕਾਨਸੈਪਟ, ਕਿਉਂਕਿ ਕ੍ਰਿਸਚੀਅਨਿਟੀ ਵੀ ਬਰਾਬਰੀ ਦਿੰਦੀ ਹੈ, ਕਿਉਂਕਿ ਜਦੋਂ ਲਵ ਦੀ ਗੱਲ ਹੈ, ਰੱਬ ਦੇ ਲਵ ਦੀ, ਪਿਆਰ ਦੀ, ਸੋ ਈਸਾਈਅਤ 'ਚ ਵੀ ਇਸੇ ਲਈ ਜਿਹੜੇ ਬਹੁਤ ਸਾਰੇ ਕਾਲੇ ਕਨਵਰਟ ਹੋਏ ਈਸਾਈ, ਉਹਨਾਂ ਨੇ ਉਹ ਬਰਾਬਰੀ ਔਰ ਪਿਆਰ ਦੇਖਿਆ, ਔਰ ਇਹਨੂੰ ਲੱਗਿਆ ਵੀ ਇਹ ਵੀ ਐਂਟਾਈ ਐਰੀਅਨ ਰੇਸ ਫਿਲਾਸਫੀ ਹੈ ਇਹਨਾਂ ਦੀ, ਔਰ ਕ੍ਰਿਸਚੀਅਨਿਟੀ ਦੇ ਵੀ ਅਗੇਂਸਟ ਜੀ। ਐਸੋਟੈਰਿਕ ਹਿਟਲਰਿਜ਼ਮ, ਹੁਣ ਉਹਨੇ ਕਿਹੜਾ ਹਿਟਲਰਿਜ਼ਮ ਨੂੰ ਪ੍ਰੀਚ ਕੀਤਾ? ਐਜ਼ ਏ ਨਾਜ਼ੀ ਸਿੰਪੈਥਾਈਜ਼ਰ ਐਂਡ ਸਪੋਰਟਰ ਆਫ ਇੰਡੀਅਨ ਨੈਸ਼ਨਲਿਜ਼ਮ, ਦੇਵੀ saw the outbreak of World War II in 1939 as golden opportunity। ਜਦੋਂ ਦੂਸਰਾ ਸੰਸਾਰ ਯੁੱਧ ਸ਼ੁਰੂ ਹੋਇਆ, ਇਹਨੂੰ ਸਵਿਤਰੀ ਨੂੰ ਲੱਗਿਆ ਕਿ ਵੀ ਇਹ ਹੁਣ ਬੜਾ ਸੁਨਹਿਰੀ ਮੌਕਾ ਹੈ। After an unsatisfying meeting with Mahatma Gandhi in the fall of 1941, Devi and her husband embraced Subhash Chandra Bose। ਉਹਨੇ ਬੋਸ ਦੇ ਨਾਲ ਰਲ ਗਏ, ਗਾਂਧੀ ਤੋਂ ਉਹਨੂੰ ਸੰਤੁਸ਼ਟੀ ਨਹੀਂ ਮਿਲੀ ਤੇ ਉਹਦੇ ਘਰ ਵਾਲਿਆਂ ਨੂੰ। They were instrumental in setting up his first meeting with Japanese government। ਹੁਣ ਸੁਭਾਸ਼ ਚੰਦਰ ਬੋਸ ਦੀ ਮੀਟਿੰਗ ਜਾਪਾਨੀ ਸਰਕਾਰ ਨਾਲ ਸੈੱਟ ਕੀਤੀ। Devi was committed to the Third Reich, that she continued to fight for it even after its defeat in 1945। ਇਹ ਉਹਨਾਂ ਦਾ ਥਰਡ ਰਾਈਕ ਜਿਹੜੀ ਹੈ ਉਹ ਨਾਜ਼ੀਆਂ ਦੀ ਖਾਸ ਉਹ ਸਾਰੀ ਆਈਡੀਓਲੋਜੀ ਨੂੰ ਲਿਜਾਣ ਵਾਲੀ ਸੀ, ਔਰ ਉਹਨੇ ਕਿਹਾ ਵੀ ਸੈਕੰਡ ਵਰਲਡ ਵਾਰ 'ਚ ਹਾਰ ਵੀ ਗਏ ਨਾਜ਼ੀ, ਉਸ ਤੋਂ ਬਾਅਦ ਵੀ ਉਹਨੇ ਉਹਦਾ ਪ੍ਰਚਾਰ ਜਾਰੀ ਰੱਖਿਆ। She returned to Europe, distributing pro-Nazi propaganda in the ruins of German cities। ਵੀ ਭਾਵੇਂ ਉਹ ਖੰਡਰਾਤ ਬਣ ਗਏ ਸੀ, ਉੱਥੇ ਵੀ ਇਹ ਸਵਿਤਰੀ ਦੇਵੀ ਜਿਹੜੀ ਹੈ ਨਾਜ਼ੀਆਂ ਦੇ ਪੈਂਫਲੇਟ ਵੰਡਦੀ ਫਿਰਦੀ ਸੀ। She was arrested and after a few years in prison passed the rest of her life between France and India। ਕੁਛ ਸਾਲ ਜਿਹੜੀ ਹੈ ਉਹ ਜੇਲ੍ਹ 'ਚ ਰਹੀ, ਫਿਰ ਉਹ ਫਰਾਂਸ ਔਰ ਭਾਰਤ ਦੇ ਵਿਚਾਲੇ ਚੱਕਰ ਕੱਢਦੀ ਰਹੀ। As she reflected on the war during her imprisonment, Devi decided that the Nazi had been fighting not for mere political power but for a spiritual ideal that few had understood। ਉਹ ਜਦੋਂ ਜੇਲ੍ਹ 'ਚ ਸੀ ਉਹਨੂੰ ਲੱਗਾ ਵੀ ਇਹ ਕੋਈ ਸਿਆਸੀ ਤੌਰ ਤੇ ਨਾਜ਼ੀ ਹਾਰ ਗਏ, ਪਰ ਉਹਨਾਂ ਦਾ ਆਈਡੀਅਲ ਇਹ ਥੋੜੀ ਸੀ, ਉਹ ਤਾਂ ਵੱਡੇ ਸਪਿਰਿਚੁਅਲ ਆਈਡੀਅਲ ਦੇ ਲਈ ਵਿਸ਼ਨੂੰ ਦਾ ਅਵਤਾਰ ਸੀ ਹਿਟਲਰ, ਔਰ ਵੱਡੇ ਆਈਡੀਅਲ ਲਈ ਲੜ ਰਹੇ ਸੀ। Combining Nazi ideology with elements of Hindu theology, she began publishing numerous books that claimed to reveal the hidden message of the Nazi cause। Hitler, she claimed, was no more mortal. He was an avatar of Vishnu, sent to clear the way for Kalki, Vishnu's final avatar, who will end the Kali Yuga and renew the cosmic cycle. Hitler's apparent defeat in the political realm then had been in fact a spiritual victory, hastening the salvation of the universe। ਸਿੱਖਾਂ 'ਚ ਵੀ ਇੱਕ ਤਬਕਾ ਹੈ ਜਿਹੜਾ ਉਹ ਕਾਲਕੀ ਅਵਤਾਰ ਦੀ ਗੱਲ ਕਰਦਾ ਹੈ ਕਿ ਜੀ ਉਹ ਆਣਗੇ ਵਿਸ਼ਨੂੰ ਦਾ ਅਵਤਾਰ ਕਾਲਕੀ। ਉਹ ਕਹਿੰਦਾ ਵੀ ਇਹ ਹਿਟਲਰ ਮਰਿਆ ਨਹੀਂ ਹੈ, ਉਹ ਸਪਿਰਿਚੁਅਲੀ ਵਿਸ਼ਨੂੰ ਦਾ ਅਵਤਾਰ ਸੀ, ਔਰ ਕਲਯੁਗ ਦਾ ਖਾਤਮਾ ਕਰਨ ਦੇ ਲਈ ਉਹ ਕਾਲਕੀ ਅਵਤਾਰ ਹੋਏਗਾ। ਇਹਨਾਂ ਦੇ ਵਿਸ਼ਨੂੰ ਇੱਕ ਪੁਰਾਣ ਦੇ ਵਿੱਚ ਹੀ ਕਾਲਕੀ ਅਵਤਾਰ, ਉਹ ਸਾਰੇ ਕਲੇਮ ਕਰਦੇ ਨੇ ਕਾਲਕੀ ਅਵਤਾਰ ਆਏਗਾ ਕਿ ਕੋਈ ਉਹਨੂੰ ਹਜ਼ਰਤ ਮਹਿੰਦੀ ਕਰਕੇ ਯਾਦ ਕਰਦਾ ਹੈ, ਕੋਈ ਹੋਰ ਕਰਦਾ ਹੈ। ਸੋ ਇਹ ਸਾਰਾ ਪ੍ਰੈਜ਼ੈਂਟ ਤੋਂ ਤੁਸੀਂ ਭੱਜਣਾ ਤੇ ਫਿਊਚਰ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ, ਉਹ ਰੱਬ ਜਾਣਦਾ ਕਿਹਨੂੰ ਉਹਨੇ ਭੇਜਣਾ। ਪਰ ਇਹਨਾਂ ਦੇ ਮੁਤਾਬਕ ਵਿਸ਼ਨੂੰ ਦਾ ਜਿਹੜਾ ਅਵਤਾਰ ਹਿਟਲਰ ਸੀ, ਇਹ ਕਾਲਕੀ ਅਵਤਾਰ ਬਣ ਕੇ ਆਏਗਾ, ਔਰ ਇਹ ਸਪਿਰਿਚੁਅਲ ਵਿਕਟਰੀ ਸੀ, ਡਿਫੀਟ ਨਹੀਂ ਸੀ। ਟੁਵਰਡਸ ਦ ਐਂਡ ਆਫ ਹਰ ਲਾਈਫ, ਦੇਵੀ ਬਿਕੇਮ ਇੰਟਰਸਟਡ ਇਨ ਦ ਯੂਨਾਈਟਿਡ ਸਟੇਟਸ, ਸੀਇੰਗ ਇਟ ਐਜ਼ ਅ ਫਰਟਾਈਲ ਗਰਾਊਂਡ ਫॉर ਹਰ ਡਾਕਟਰੀਨ। ਮਰਨ ਤੋਂ ਅਖੀਰਲੇ ਸਾਲਾਂ 'ਚ ਉਹਨੂੰ ਲੱਗਾ ਵੀ ਉਹਦਾ ਜਿਹੜਾ ਇਹ ਥਾਟ ਹੈ ਅਮਰੀਕਾ 'ਚ ਵਿਕ ਸਕਦਾ ਹੈ ਚੰਗੀ ਤਰ੍ਹਾਂ। ਸ਼ੀ ਇਜ਼ ਈਵਨ ਬਰੀਡ ਇਨ ਵਰਜੀਨੀਆ next to the grave of prominent American neo-Nazi George Lincoln Rockwell। ਇੱਕ neo-Nazi ਸੀ ਜੋ ਉਹਦੀ ਗ੍ਰੇਵ ਦੇ ਨਾਲ ਉਹਨੂੰ ਅੱਜ ਵੀ ਦਫਨਾਇਆ ਹੋਇਆ। And just as she predicted, America has begun to welcome Devi's teaching. After years of being relegated to the fringes of far-right occultism, her writings have re-emerged in recent years as an inspiration to the ultra-right, a new movement of fascists and white nationalists based in North America, rising to the attention of the mainstream media in the wake of Trump campaign. The ultra-right combines an ironic, playful style with an appeal to spiritual ideals। उन्होंने कहा जी ਉਹਦੀ ਭਵਿੱਖਬਾਣੀ ਠੀਕ ਸਾਬਤ ਹੋਈ ਜੀ। ਔਰ ਆਫ ਸਡਨ ਜਦੋਂ ਟਰੰਪ ਨੇ ਆਪਣਾ ਕੈਂਪੇਨ ਇਸ ਕਿਸਮ ਦੀ ਆਈਡੀਓਲੋਜੀ ਤੇ ਕੀਤਾ, ਇਸ ਵੇਲੇ ਉਹਦੀਆਂ ਕਿਉਂਕਿ ਉਹਦੇ 'ਚ ਇੱਕ ਸਪਿਰਿਚੁਅਲਿਟੀ ਦਾ ਐਲੀਮੈਂਟ ਵੀ ਹੈ, ਮਿਸਟਿਸਿਜ਼ਮ ਹੈ। ਅਮਰੀਕਨਾਂ ਨੂੰ ਹਮੇਸ਼ਾ ਮਿਸਟਿਸਿਜ਼ਮ ਐਵੇਂ ਨਹੀਂ ਯੋਗੀਆਂ ਜਾਗੀਆਂ ਦੇ ਮਗਰ ਲੱਗਦੇ, ਪੁੱਠੇ ਲਟਕਦੇ, ਜਾਂ ਕਦੇ ਰਜਨੀਸ਼ ਦੇ ਚੇਲੇ ਬਣ ਗਏ ਮਹੇਸ਼ ਯੋਗੀ। ਉਹਨੂੰ ਇਹ ਲੱਗਦਾ ਵੀ ਵਾਕਈ ਇਹ ਜਿਹੜੀ ਕਿਹਾ ਗਈ ਹੈ ਇਹ ਠੀਕ ਹੀ ਹੋਣੀ ਹੈ, ਵਾਕਈ
ਹਿਟਲਰ ਜਿਹੜਾ ਉਹ ਵਿਸ਼ਨੂੰ ਦਾ ਅਵਤਾਰ ਹੋਣਾ ਜੀ। ਔਰ ਦ ਅਲਟਰਾ ਰਾਈਟ ਸਪਿਨ, ਵਨ ਆਫ ਦ ਮੋਸਟ ਇੰਪੋਰਟੈਂਟ ਥਿੰਕਰਸ ਔਨ ਦ ਅਲਟਰਾ ਰਾਈਟ, George Johnson has spent the last several years promoting Devi's ideas through his web journal, Counter Currents, and associated publishing house. Johnson holds that esoteric Hitlerism in a form of spirituality designed for white people, an Indo-European religion emphasizing violence, power, and virility. ਹੁਣ ਇਹ ਉਹਦੀਆਂ ਰਾਈਟਿੰਗਸ ਦੇ ਅੱਗੋਂ ਬਾਹਰ ਨਿਕਲ ਆਏ ਨੇ ਅਮਰੀਕਾ 'ਚ, ਔਰ ਵਾਇਲੈਂਸ ਨੂੰ ਔਰ ਹਿੰਸਾ ਨੂੰ, ਔਰ ਇਹੀ ਜੇ ਤੁਸੀਂ ਜੋ ਕੁਛ ਉੱਤੇ ਅੱਜ ਹਿੰਦੂ ਤਵੀ ਕਰ ਰਹੇ ਨੇ, ਜਿਉਂਦੇ ਸਾੜ ਦੇਣਾ, ਲਿੰਚ ਕਰ ਦੇਣਾ, ਕੋਈ ਨਹੀਂ, ਕਿਉਂਕਿ ਹਿੰਸਾ, ਜਦੋਂ ਮੈਂ ਗੱਲ ਕੀਤੀ ਸੀ ਸ਼ੁਰੂ 'ਚ ਕਿ ਫਿਲਾਸਫੀ ਦੇ ਵਿੱਚ ਹੈ, ਔਰ ਉਹਨਾਂ ਨੇ ਇਵੇਂ ਹੀ ਮਿਲੀਅਨਸ ਆਫ ਬੁੱਧ ਸਾੜੇ ਸੀ ਔਰ ਉਸ ਨੂੰ ਸਤਿਅਮੇਵ ਜਯਤੇ ਅਹਿੰਸਾ ਪਰਮੋ ਧਰਮਾ ਕਹਿਣਾ ਸ਼ੁਰੂ ਕਰ ਦਿੱਤਾ, ਔਰ ਇਹੀ ਆਈਡੀਓਲੋਜੀ ਇਹਨਾਂ ਨਿਓ ਨਾਜ਼ੀਜ਼ ਦੀ ਹੈ, ਜਿਹਨੂੰ ਇਹ ਹਿੰਦੂ ਬਣੀ ਬੀਬੀ ਨੇ ਜੋ ਕੁਝ ਲਿਖਿਆ ਅੱਜ ਉਹ ਪ੍ਰਮੋਟ ਹੋ ਰਿਹਾ। ਔਰ ਟੁਵਰਡਸ ਦਾ ਐਂਡ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ, Johnson also suggests that Devi's faith solves a critical problem for neo-Nazi movement, the fact that fascism seems to have failed so utterly and caused so much horrible suffering. If, as Devi claimed, Hitler was not a failed leader but a successful herald of a new golden age, then fascism may be able to rise again. ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹਦੀ ਪ੍ਰੈਡਿਕਸ਼ਨ ਹੈ, ਉਹ ਮਰਿਆ ਨਹੀਂ ਹੈ ਹਿਟਲਰ, ਉਹ ਤਾਂ ਸਪਿਰਿਚੁਅਲੀ ਐਲੀਵੇਟ ਹੋਇਆ, ਉਹਨੇ ਕਲਯੁਗ ਦਾ ਐਂਡ ਕਰਨਾ ਹੈ, ਉਹਨੇ ਫੇਰ ਆਣਾ, ਔਰ ਐਂਡ ਪੈਰਾਗ੍ਰਾਫ ਟਾਈਮ ਨਹੀਂ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵਾਈਲ ਕਾਊਂਟਰ ਕਰੰਟਸ ਪਬਲਿਸ਼ਿਜ਼ ਹਾਈ ਬਰੋ ਆਰਟੀਕਲਸ ਔਨ esoteric Hitlerism, other leading ultra-right sites such as the Right Stuff Biz reach a broad audience by promoting esoteric Kakism, a parody religion based on Devi's work centered on semi-ironic memes of Hitler and Vishnu. ਇਹ ਹੋਰ ਵੀ ਜਿਹੜੇ ਨੇ ਉਹਨੂੰ ਪ੍ਰਮੋਟ ਕਰ ਰਹੇ ਨੇ। Perhaps just as Devi was right that the United States would one day accept her ideas, she might also have been right that the end of the Third Reich was just the beginning for the fascism. ਜੋ ਉਹਨੇ ਕਿਹਾ ਸੀ ਕਿ ਖਤਮ ਨਹੀਂ ਹੋਈ ਜਰਮਨ ਦੀ ਥਰਡ ਰਾਈਕ, ਉਹਨੇ ਕਿਹਾ ਜੀ ਜੋ ਅੱਜ ਹਾਲਾਤ ਬਣੇ ਹੋਏ ਨੇ ਇਸ ਤੋਂ ਲੱਗਦਾ ਹੈ ਕਿ ਵੀ ਇਹ ਬਿਗਿਨਿੰਗ ਆਫ ਦਾ ਫਾਸ਼ਿਜ਼ਮ ਹੈ। ਸੋ ਇਹ ਹਿੰਦੂ ਫਿਲਾਸਫੀ ਨੇ ਉੱਥੇ 4000 ਸਾਲ ਚ ਸ਼ੂਦਰ ਬਣਾ ਕੇ ਜਾਂ ਅੱਜ ਮਾਈਨੋਰਿਟੀਜ਼ ਨਾਲ ਜਾਂ ਜੋ ਚਾਈਨੀਜ਼ ਇੰਡੀਅਨਸ ਨਾਲ ਹੀ ਕੀਤਾ ਨਹੀਂ ਹੈ। ਅੱਜ ਉਹਨਾਂ ਦੀ ਆਈਡੀਓਲੋਜੀ ਅਮਰੀਕਾ 'ਚ ਐਵੇਂ ਨਹੀਂ, ਹਿੰਦੂ ਫਾਊਂਡੇਸ਼ਨ ਨੇ ਇਹਦਾ ਟਰੰਪ ਦਾ ਜਨਮ ਦਿਨ ਮਨਾਇਆ ਤੇ ਮੂੰਹ 'ਚ ਕੇਕ ਪਾਇਆ ਤੇ ਪੈਸੇ ਇਕੱਠੇ ਕਰਕੇ ਦਿੱਤੇ, ਇਹ ਹੈ ਆਈਡੀਓਲੋਜੀਕਲ ਇਹਨਾਂ ਦੀ ਸਾਂਝ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ 5164060694। ਵਿਊਅਰਸ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।